ਹੱਸਦਾ ਵਸਦਾ ਰਵੇ ਪੰਜਾਬ। अस्सलाम वालेकुम, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲੋਕ ਰਾਜ ਤੇ ਮੈਂ ਹਾਂ ਜ਼ਿਸ਼ਾਨ ਚੌਧਰੀ। ਨਾਜ਼ਰੀਨ, ਮਹਿੰਗਾਈ ਕੋਈ ਗਿਣਤੀ ਦਾ ਖੇਡ ਨਹੀਂ, ਇਹ ਇੱਕ ਬਾਪ ਦੇ ਚਿਹਰੇ ਉੱਤੇ ਲਿਖੀ ਪਰੇਸ਼ਾਨੀ ਹੈ। ਬੱਚਿਆਂ ਦੀ ਫੀਸ, ਕਾਰ ਦੇ ਖਰਚੇ, ਮਜ਼ਦੂਰ ਦਾ ਪਸੀਨਾ ਤੇ ਇੱਕ ਬੁੱਢੇ ਪੈਨਸ਼ਨਰ ਦੀ ਆਖਰੀ ਉਮੀਦ ਦਾ ਨਾਂ ਹੈ। ਅੱਜ ਲੋਕ ਰਾਜ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਬੰਦਾ ਐਡਾ ਸਸਤਾ ਤੇ ਜ਼ਿੰਦਗੀ ਐਡੀ ਮਹਿੰਗੀ ਕਿਉਂ ਹੋ ਗਈ, ਔਰ ਲੋਕਾਂ ਕੋਲ ਇਹ ਵੀ ਜਾਣਦੇ ਆ ਕਿ ਪੰਜਾਬ ਵਿੱਚ ਵਾਕਈ ਲੋਕ ਰਾਜ ਹੈ ਜਾਂ ਮਹਿੰਗਾਈ ਨੇ ਬੜਾ ਗਰੀਬ ਨੂੰ ਮਾਰਿਆ ਹੋਇਆ। ਤੇ ਕੀ ਸਮਝਦੇ ਹੋ ਅੱਜ ਕੱਲ੍ਹ ਉਹ ਰਸ਼ ਘਟ ਗਿਆ ਹੈ ਜਾਂ ਲੋਕ ਆ ਰਹੇ ਨੇ ਫਿਰ ਵੀ ਖਰੀਦਦਾਰੀ ਕਰਨ? ਗੱਲ ਲੈ ਕੇ ਦੇਖੋ ਜੀ, ਗਰੀਬ ਤੇ ਗਰੀਬ ਤਾਰ ਹੁੰਦਾ ਯਾਰ, ਅਮੀਰ ਤੇ ਅਮੀਰ ਤਾਰ ਹੋ ਜਾ ਰਹੇ। ਠੀਕ ਹੈ ਜੀ, ਲੋਕਾਂ ਕੋਲ ਪੈਸੇ ਬੜੇ ਨੇ, ਗਾਹਕ ਬਹੁਤ ਆ ਰਹੇ ਆ, ਆਉਂਦੇ ਨੇ ਕਿਉਂ ਨਹੀਂ ਆਉਂਦੇ? ਕੰਮ 'ਚ ਕੋਈ ਫਰਕ ਨਹੀਂ ਹੈਗਾ। ਠੀਕ ਹੈ ਜੀ, ਲੋਕਾਂ ਦੀ ਡਿਮਾਂਡ ਹੋਣੀ ਚਾਹੀਦੀ, ਬਸ ਡਿਮਾਂਡ ਹੋਵੇ ਤਾਂ ਕੰਮ ਹੀ ਲੋਕਾਂ ਦੀ। ਅੱਛਾ, ਲੇਕਿਨ ਕੰਮ ਯਾਨੀ ਕਿ ਸਰਕਟ ਚੱਲ ਹੀ ਰਿਹਾ। ਰੋਟੀ ਅੱਲਾ ਦੇ ਰਿਹਾ, ਜਦੋਂ ਆਈਏ ਰੋਟੀ ਲੈ ਕੇ ਜਾਈਦੀ ਹੈ। ਹੁਣ ਕਹੀ ਦੀ ਕੰਮ ਨਹੀਂ ਹੈਗਾ, ਨਹੀਂ ਸਭ ਕੁਝ ਹੈਗਾ। ਤੇ ਮਹਿੰਗਾਈ ਕੀ ਸਮਝਦੇ ਹੋ, ਕਾਫੀ ਵੱਧ ਨਹੀਂ ਗਈ ਪਿਛਲੇ ਕੁਝ? ਮਹਿੰਗਾਈ ਜਿਹੜੀ ਹੈ ਨਾ, ਮੇਰੀ ਗੱਲ ਸੁਣੋ, ਜਦੋਂ ਸਾਡੀ 10,000 ਤਨਖਾਹ ਹੁੰਦੀ ਸੀ ਉਦੋਂ ਯਾਨੀ ਕਿ 10,000 ਦੇ ਮੁਤਾਬਕ ਮਹਿੰਗਾਈ ਸੀ। ਹੁਣ ਅਗਰ ਅਸੀਂ 70-80,000 ਕਮਾ ਰਹੇ ਹਾਂ ਤੇ ਹੁਣ ਉਹਦੇ ਮੁਤਾਬਕ ਇਹ ਸ਼ੁਕਰ ਹੈ ਅੱਲਾ ਦਾ, ਰੋਟੀ ਦੇ ਰਿਹਾ। ਮਹਿੰਗਾਈ ਨੂੰ ਜਦੋਂ ਤੱਕ ਅਸੀਂ ਜ਼ਹਿਨ ਚੋਂ ਨਹੀਂ ਨਾ ਕੱਢਾਂਗੇ ਅਸੀਂ ਤਾਂ ਕੰਮ ਹੀ ਨਹੀਂ ਕਰ ਸਕਦੇ ਫਿਰ। ਬਾਕੀ ਕੀ ਸਮਝਦੇ ਹੋ ਜਿਹੜੇ ਆ ਤਜਾਵਜ਼ਾਤ ਵਾਲੇ ਕੰਮ ਹੋ ਰਹੇ ਨੇ, ਸੜਕਾਂ ਦੇ ਮਸਾਇਲ ਜਿਹੜੇ ਹੱਲ ਹੋ ਰਹੇ ਨੇ? ਜੋ ਚੀਜ਼ ਨਜ਼ਰ ਆ ਰਹੀ ਨਾ, ਆਉਣ ਵਾਲਾ ਵਕਤ ਬਹੁਤ ਅੱਛਾ ਹੋਇਆ। ਅੱਛਾ, ਚਲੋ ਅਸੀਂ ਤੇ ਹੁਣ ਗੁਜ਼ਾਰ ਲਿਆ, ਵੀ ਅੱਛੇ ਹੀ ਗੁਜ਼ਰਿਆ। ਜਿਹੜੀ ਅੱਗੇ ਸਾਡੀ ਯਾਨੀ ਕਿ ਛੋਟੀ ਨਸਲ ਹੈ, ਯਾਨੀ ਕਿ ਨਹੀਂ, ਉਹਦੇ ਵਾਸਤੇ ਬਿਹਤਰੀ ਆ ਰਹੀ। ਲੇਕਿਨ ਤੁਸੀਂ ਸਮਝਦੇ ਹੋ ਕਿ ਪੰਜਾਬ ਹਕੂਮਤ ਜਿਹੜੇ ਕੰਮ ਕਰ ਰਹੀ ਹੈ ਆਉਣ ਵਾਲੇ ਟਾਈਮ 'ਚ ਉਹ ਕੋਈ ਬਿਹਤਰ ਫਲ ਨਿਕਲੇਗਾ ਹੁੰਦਾ? ਤੋਰਨ ਦੇ ਇਹ ਜਿਹੜੇ ਅਸੀਂ ਹੁਣ ਬੈਠੇ ਨੇ ਇੱਥੇ ਤਕਰੀਬਨ 100-150 ਯਾਨੀ ਕਿ ਸਾਲ ਦੇ ਬੈਠੇ ਹਾਂ ਅਸੀਂ ਇੱਥੇ। ਤੇ ਇੱਕ ਚੀਜ਼ ਜਦੋਂ ਜਾਵੇ ਤਾਂ ਦਿਲ ਨੂੰ ਹੱਥ ਦੇ ਪੈਂਦਾ ਹੈ ਨਾ, ਕਿ ਨਾ ਕੁਝ ਕਰਨਾ ਪਿਆ ਨਾ ਕੁਝ, ਇੱਕਦਮ ਇਸ ਤਰ੍ਹਾਂ ਹੋਵੇ ਤੇ ਉਹ ਕੀ ਬਣੇਗਾ, ਕੀ ਕੰਮ ਕਰੇਗਾ? ਅਸੀਂ ਤੇ ਅੱਲਾਹ ਤਾਲਾ ਕੋਲ ਇਹ ਦੁਆ ਕਰਨੇ ਆ ਕਿ ਇਹਦੇ ਨੂੰ ਅੱਛਾ ਸਬਾਬ ਅੱਗੇ ਪੈਦਾ ਕਰੇ। ਦੇਖਦੇ ਹੋ ਕੋਈ ਪੰਜਾਬ ਹਕੂਮਤ ਜਿਹੜੇ ਕੰਮ ਕਰ ਰਹੀ ਹੈ, ਕੋਈ बेहतरी नज़र आ रही तो अगे? डेवलपमेंट के हवाले से तो काम कर रहे हैं, उनका अपना विजन है, काम कर रहे हैं, लेकिन बेसिक जो चीज़ें होती हैं ना वो ठीक नहीं हो रही, चाहे वो हेल्थ के हवाले से हों, तालीम के हवाले से हों, या किसी की जहन साजी के हवाले से, वो चीज़ें ठीक नहीं हैं। तो बाकी बेसिक वो समझते हैं कि डेवलपमेंट करके हर चीज़ ठीक हो जाती है, ऐसा नहीं होता है, कौमें ऐसे नहीं बनती। मतलब तुम मुतमिन हो, देख रहे हो डेवलपमेंट के काम अच्छे? डेवलपमेंट के काम हुकूमत कर रही है तो उन्होंने अप्रीशिएट करना चाहिए। ਜਿਹੜੀ ਅੱਛੀ ਚੀਜ਼ ਹੈ ਉਹਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਉਹਨਾਂ ਦੇ। ਤਾਂ ਉਹ ਸਮਝਦੇ ਨੇ ਕਿ ਸ਼ਾਇਦ ਇਸ ਤਰ੍ਹਾਂ ਅਸੀਂ ਅੱਗੇ ਲੈ ਕੇ ਚੱਲ ਸਕਦੇ ਹਾਂ। ਲੇਕਿਨ ਬੇਸਿਕ ਤੁਸੀਂ ਨਾ ਕਾਰੋਬਾਰ ਦੀ ਸੂਰਤ ਹਾਲ ਦੇਖ ਰਹੇ, ਬੇਸਿਕ ਮਾਰਕੀਟ 'ਚ ਜਿਹੜਾ ਕਾਰੋਬਾਰ ਹੁੰਦਾ ਨਾ ਉਹ ਨਹੀਂ ਹੈਗਾ, ਚਾਹੇ ਉਹ ਕਿਸਾਨ ਦੀ ਸੂਰਤ 'ਚ ਹੋਏ, ਚਾਹੇ ਆਮ ਦੁਕਾਨਦਾਰ ਦੀ ਸੂਰਤ 'ਚ ਹੋਏ। ਤੇ ਲੇਕਿਨ ਉਹ ਸਟਾਕ ਐਕਸਚੇਂਜ ਜਾਂ ਉਹ ਚੀਜ਼ਾਂ ਸਮਝ ਤੋਂ ਬਾਹਰ ਨੇ, ਕਿਸ ਤਰ੍ਹਾਂ ਹਕੂਮਤ ਉੱਤੇ ਚੁੱਕੀ ਜਾ ਰਹੀ ਹੈ ਉਹਦੀ ਉਹ ਨਹੀਂ ਸਮਝ ਲੱਗਦੀ ਸਾਨੂੰ। ਬਾਜ਼ਾਰਾਂ ਦੇ ਵਿੱਚ ਗਰਾਊਂਡ ਰਿਐਲਿਟੀ ਦੇ ਉੱਤੇ ਜਿਹੜਾ ਹੈ ਨਾ ਉਹ ਕੰਮ ਕੋਈ ਨਹੀਂ ਹੈਗਾ, ਨਾ ਲੋਕਾਂ ਦਾ ਕੰਮ ਹੈਗਾ ਨਾ ਲੋਕਾਂ ਦਾ ਕਾਰੋਬਾਰ ਹੈਗਾ। ਸਮਝਦੇ ਹੋ ਬਾਜ਼ਾਰਾਂ 'ਚ ਵੈਸੇ ਰੌਣਕਾਂ ਘਟ ਗਈਆਂ ਨੇ ਬਹੁਤ ਜ਼ਿਆਦਾ। ਉਹਦੀ ਇੱਕ ਵਜ੍ਹਾ ਕਿ ਸਾਡਾ ਜੋ ਵੀ ਅਸੀਂ ਤਰੱਕੀ ਕਰ ਲਈ, ਸਾਡਾ ਮੁਲਕ ਜਿਹੜਾ ਜ਼ਰੀ ਮੁਲਕ ਹੈ, ਤੇ ਜ਼ਰੀ ਮੁਲਕ ਜਦੋਂ ਤੱਕ ਕਿਸਾਨ ਖੁਸ਼ਹਾਲ ਨਹੀਂ ਹੋਏਗਾ ਤੇ ਪੈਸਾ ਹਮੇਸ਼ਾ ਜਿਹੜਾ ਹੈ ਨਾ ਉਹ ਉਸੇ ਤਰ੍ਹਾਂ ਗਰਾਊਂਡ 'ਚ ਥੱਲੇ ਤੱਕ ਜਾਂਦਾ ਹੈ ਨਾ। ਸਾਡੇ ਮੁਲਕ ਦਾ ਜਿਹੜਾ ਵੱਡਾ ਇਨਵੈਸਟਰ ਹੈ ਉਹ ਕੀ ਕਰ ਰਿਹਾ, ਸਾਰਾ ਪੈਸਾ ਤਾਂ ਬਾਹਰ ਲੈ ਕੇ ਜਾ ਰਿਹਾ, ਇੱਥੇ ਉਹ ਇਨਵੈਸਟ ਕਰ ਰਹੀ। ਜਦੋਂ ਪੈਸਾ ਇਨਵੈਸਟਰ ਨਹੀਂ ਲਾਏਗਾ ਤੇ ਥੱਲੇ ਤੱਕ ਪੈਸਾ ਕਿਸ ਤਰ੍ਹਾਂ ਆਏਗਾ? ਵੈਸੇ ਤਾਂ ਹਕੂਮਤ ਲੱਗੀ ਹੋਈ ਹੈ, ਤੁਸੀਂ ਕੀ ਸਮਝਦੇ ਹੋ ਕਿ ਆਉਣ ਵਾਲੇ ਕੋਈ 1-1.5 ਸਾਲ 'ਚ ਜਿਸ ਤਰ੍ਹਾਂ ਦੇ ਮਨਸੂਬੇ ਲਿਆ ਰਹੇ ਨੇ ਕੋਈ ਬਿਹਤਰੀ ਨਜ਼ਰ ਆਏਗੀ? ਇਸ ਤਰ੍ਹਾਂ ਕਦੀ ਵੀ ਬਿਹਤਰੀਆਂ ਨਹੀਂ ਆਉਂਦੀਆਂ, ਬਿਹਤਰੀਆਂ ਇਸ ਤਰ੍ਹਾਂ ਨਹੀਂ ਆਉਂਦੀਆਂ। ਉਹ ਕੌਮਾਂ ਨੂੰ, ਇਨਸਾਨ ਨੂੰ ਆਪਣਾ ਪਹਿਲੇ ਮਾਡਲ ਦਿਖਾਉਣਾ ਚਾਹੀਦਾ, ਫਿਰ ਕੌਮ ਨੂੰ ਸਮਝ ਆਉਂਦੀ ਕਿ ਯਾਰ ਇਹ ਬੰਦਾ ਠੀਕ ਹੈ। ਕਿਸੇ ਇੱਕ ਦਾ ਨਾਮ ਲੈ ਸਕਦੇ ਹਾਂ, ਸਾਡਾ ਕੋਈ ਚੀਫ ਮਿਨਿਸਟਰ ਹੈ, ਪ੍ਰਾਈਮ ਮਿਨਿਸਟਰ ਹੈ, ਕਿਆ ਸਾਡੇ ਵਾਸਤੇ ਮਾਡਲ ਹੈ? ਨਹੀਂ, ਫਿਲਹਾਲ ਤਾਂ ਕੋਈ ਬਿਹਤਰੀ ਨਜ਼ਰ ਨਹੀਂ ਆ ਰਹੀ। ਤੁਸੀਂ ਕੀ ਸਮਝਦੇ ਹੋ ਆਮ ਆਦਮੀ ਵਾਸਤੇ ਕੋਈ ਮਨਸੂਬਾ ਤੁਸੀਂ ਵੀ ਕਦੀ ਸੋਚਿਆ ਕਿ ਹਕੂਮਤ ਹੈ ਜਾਂ ਕੋਈ ਕੰਮ ਕਰੇ? ਸਾਡੇ ਵਾਸਤੇ ਤਾਂ ਰੋਲ ਮਾਡਲ ਹੈ ਨਾ ਨਬੀ अलैहिस्सलाम ਦੀ ਜ਼ਿੰਦਗੀ। नबी अलैहिस्सलाम ने जो ज़िंदगी जिस तरह गुजारी है, आपने जिस तरह हुकूमत फरमाई है, सहाबा कराम ने जिस तरह हुकूमत फरमाई, वो मॉडल आएगा तो फिर सारा निज़ाम बनना है। तो असी जब उन्होंने को मुतासर होंगे हैं, उन्होंने एक अपना निज़ाम है चला रहे हैं, अच्छी गल है। समझते हो कि निज़ाम बदलेगा तो फिर हालात बदलेंगे? इस तरह नहीं है वो कल अज आग बहेगा, कल कोई जमात, कल तीसरी जमात, ये इसी तरह चलता रहे। इन्ना किसी को निज़ाम नहीं बदला जाना तो ना आवाम के हालात बदलने, ये इसी तरह चलते रहना। चलो अल्लाह खैर करेगा जी, शुक्रिया जी। अस्सलाम वालेकुम। वालेकुम अस्सलाम। आज शॉपिंग के लिए आई हैं आप? हाँ जी, बस शॉपिंग क्या करनी गरीब बंदों ने, ये बताएं मुझे। इस महंगाई के दौर में शॉपिंग क्या करें हम? बच्चों के कपड़े पूरे करें, कुछ शादियों का सीज़न आ रहा है, रोटी पूरी करेंगे, कपड़े पूरे करें, क्या करें हम? ये बताएं बस हमें। जो अब तनख्वाहें दे रही है गवर्नमेंट हमें, जो तनख्वाहदार बंदा बेचारा वो किस कदर पिस रहा है किसी को अंदाज़ा ही नहीं है इस बात। कोई खानदान की शादी आई तो 2 महीने का बजट साड़ा खराब हो जाता पूरा, 2 महीने का। बंदा किहड़े पासे जावे?
ਪਤਾ ਨਹੀਂ ਹਕੂਮਤ ਕਿੱਥੇ ਸੁੱਤੀ ਹੈ, ਕੀ ਕਰਦੀ ਪਈ ਹੈ। ਵੈਸੇ ਕਿੱਧਰ ਤਾਂ ਉਹ ਸੁੱਤੀ? ਡਿਵੈਲਪਮੈਂਟ ਵਾਲੇ ਬੜੇ ਕੰਮ ਕਰ ਹਾਂ ਰਹੇ ਜੀ, ਨੇ ਡਿਵੈਲਪਮੈਂਟ ਹੀ ਕਰਨੀ ਹੈ ਨਾ, ਬਸ ਸਿਰਫ ਉਹਨਾਂ ਨੇ ਡਿਵੈਲਪਮੈਂਟ ਦਾ ਕੀ ਫਾਇਦਾ ਜੀ, ਕਿਸੇ ਗਰੀਬ ਦੀ ਰੋਟੀ ਨਾ ਪੂਰੀ ਹੋਈ ਤੇ ਡਿਵੈਲਪਮੈਂਟ ਨੂੰ ਸਿਰ 'ਚ ਮਾਰਨਾ ਕਿਸੇ ਨੇ। ਇਹ ਪਲਾਜ਼ੇ ਬਣਾ ਕੇ ਕਿਸੇ ਗਰੀਬਾਂ ਨੂੰ ਜਾਂ ਤਾਂ ਫਿਰ ਦੇਣ ਕਿਸੇ ਨੂੰ, ਦੁਕਾਨਦਾਰ ਨੂੰ। ਇਹ ਤਾਂ ਸਾਰੇ ਵੱਡੇ ਵੱਡੇ ਢਿੱਡਾਂ ਵਾਲੇ ਵੱਡੇ ਵੱਡੇ ਤਾਜਰਾਂ ਦੇ ਪਲਾਜ਼ੇ ਬਣਦੇ ਨੇ, ਕਿਸੇ ਗਰੀਬ ਨੂੰ ਕੋਈ ਦੁਕਾਨ ਨਹੀਂ ਮਿਲਣੀ ਇੱਥੇ। ਇਹ ਤੁਸੀਂ ਯਾਦ ਰੱਖੋ, ਗਰੀਬ ਵਿਚਾਰਾ ਉਹੀ ਆਪਣੇ ਹੱਥ ਨਾਲ ਰੋਟੀ ਕਮਾ ਕੇ ਜਿਹੜਾ ਖਾਏਗਾ ਉਹ ਰੋਟੀ ਪੂਰੀ ਕਰੇਗਾ। ਖੁਦਾਰਾ ਨੂੰ ਮਰੀਮ ਨਵਾਜ਼ ਸਾਹਿਬਾ ਨੂੰ ਮੇਰੀ ਅਗਰ ਰਿਕੁਐਸਟ ਹੈ ਉਹਨਾਂ ਅੱਗੇ ਕਿ ਪਲਾਜ਼ੇ ਬਣਾਉਣ ਦੀ ਬਜਾਏ ਨਾ ਕੋਈ ਉਹ ਲੋਕਾਂ ਦੀ ਰੋਜ਼ੀ ਰੋਟੀ ਦਾ ਬੰਦੋਬਸਤ ਕਰੇ, ਲੋਕਾਂ ਵਾਸਤੇ ਉਹ ਪਲਾਜ਼ੇ ਬਣਾਵੇ ਫਿਰ ਜਿੱਥੇ ਗਰੀਬ ਬੰਦਿਆਂ ਨੂੰ ਦੁਕਾਨ ਦੇਵੇ। ਅੱਜ ਤੱਕ ਕਿਸੇ ਗਰੀਬ ਬੰਦੇ ਨੂੰ ਦੁਕਾਨ ਮਿਲੀ ਹੈ? ਗਰੀਬ ਬੰਦਾ ਤੇ ਵਿਚਾਰਾ ਉਹੀ ਉਹ ਆਪਣੀ ਰੋਜ਼ੀ ਵਾਸਤੇ ਧੱਕੇ ਖਾਂਦਾ ਫਿਰਦਾ ਹੈ। ਤੁਹਾਨੂੰ ਕੋਈ ਬਿਹਤਰੀ ਨਜ਼ਰ ਆਉਂਦੀ ਕਿ ਅਗਰ ਕੋਈ 1.5 ਸਾਲ ਹੋ ਰਹੀ ਹੁਕੂਮਤ ਕਰ ਗਈ, ਜਿਸ ਤਰ੍ਹਾਂ ਡਿਵੈਲਪਮੈਂਟ ਦੇ ਬਾਕੀ ਕੰਮ ਕਰ ਰਹੇ ਨੇ, ਕੋਈ ਬਿਹਤਰੀ ਆएगी? अगर हुकूमत इंटरेस्टेड है लोगों की हेल्प करने में, तो फिर तो उसको चाहिए कि वो ये डेवलपमेंट के साथ साथ लोगों की माशी तरक्की के लिए भी कुछ ना कुछ करे, लोगों को रोज़गार मुहैया करे। जो नौजवान तबका, अब मेरा अपना बेटा है MBA करके बेचारे धक्के खाते फिर रहे हैं, किसी को कोई जॉब नहीं है यहाँ पे। जॉब नहीं है तो उनके लिए, बच्चों के लिए कम से कम रोज़ी रोटी का तो बंदोबस्त करें ना, पढ़ाने का क्या फ़ायदा। अगर इस हुकूमत ने रहना है, दुआएं लेनी है लोगों की, तो इसको चाहिए कि जो नौजवान नस्ल जो पढ़ लिख के फारग हो रही है उनकी बंदोबस्त करे रोज़ी रोज़ी के लिए, उनको कहीं एडजस्ट करे। ठीक है, मेरी यही रिक्वेस्ट है हुकूमत से कि वो ना, अगर तो उन्होंने रहना है, दुआएं लेनी है लोगों की, तो ये डेवलपमेंट तो ठीक है कर रही है, लेकिन वो सबसे बेहतर ये है कि बच्चों को जो नई नस्ल पढ़ कर निकल रही है ना, उनके लिए कुछ करें। अस्सलाम वालेकुम। वालेकुम सलाम जी। ਕੀ ਹਾਲ ਹੈ ਬਜ਼ੁਰਗੋ? ਠੀਕ ਹੋ? ठीक है जी ਕੀ अल्हम्दुलिल्लाह। ਕਰਦੇ ਹੋ? मैं जी ऑटो रिक्शा चलाना वा। ਅੱਛਾ, ਕੀ ਸੂਰਤ ਹਾਲ ਹੈ ਪੰਜਾਬ 'ਚ? ਸੁਣਿਆ ਕਹਿ ਰਹੇ ਨੇ ਲੋਕ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ। हाँ जी, वो तो बहुत ज़्यादा हो गई है महंगाई ਜਿਹੜੀ ਹੈ ਨਾ, ਉਹਨੇ ਤਾਂ ਮਾਰ ਛੱਡਿਆ ਗਰੀਬਾਂ ਨੂੰ। ਬਿੱਲ ਬੜੇ ਆ ਰਹੇ ਨੇ, ਜਿਹੜੇ ਕਿਹਾ ਗਏ ਸਨ ਕਿ ਤੁਹਾਨੂੰ ਬਿੱਲ ਫ੍ਰੀ ਦਿੱਤੇ ਜਾਂ ਫ੍ਰੀ ਤੁਹਾਨੂੰ ਦੇਣੇ ਹੀ ਨਹੀਂ ਪੈਣਗੇ, ਬਿੱਲਾਂ ਨੇ ਮਾਰ ਛੱਡਿਆ ਬਹੁਤਾ ਸਾਨੂੰ। ਵੈਸੇ ਤਾਂ ਪੰਜਾਬ ਗਵਰਨਮੈਂਟ ਬੜਾ ਕੰਮ ਕਰ ਰਹੀ ਹੈ, ਮਰੀਮ ਨਵਾਜ਼ ਪੰਜਾਬ ਗਵਰਨਮੈਂਟ ਕੰਮ ਕਰ ਰਹੀ ਹੈ, ਮਨਸੂਬੇ ਤਿਆਰ ਕਰ ਰਹੀ ਹੈ, ਲੇਕਿਨ ਨਾਲ ਨਾਲ ਸਾਨੂੰ ਤਾਂ ਕੋਈ ਸਹੂਲਤ ਨਹੀਂ ਨਾ ਦੇ ਰਹੀ। ਤਾਂ ਅਸੀਂ ਤੇ ਉਹੀ ਆ, ਗਰੀਬ ਮਜ਼ਦੂਰ ਆ, ਮਜ਼ਦੂਰ ਤੇ ਉਸੇ ਚੱਕੀ 'ਚ ਪਿਸ ਰਿਹਾ ਜਿਹੜੀ 'ਚ ਪਹਿਲੇ ਪਿਸ ਰਿਹਾ ਸੀ, ਹੁਣ ਉਸ ਤੋਂ ਵੀ ਜ਼ਿਆਦਾ ਮੁਸ਼ਕਲ ਜ਼ਿੰਦਗੀ ਹੋ ਗਈ ਹੈ। ਨਹੀਂ ਤੇ ਤੁਸੀਂ ਜਿਹੜੇ ਮਨਸੂਬੇ ਦੇਖ ਰਹੇ ਹੋ ਨਵੇਂ ਜੀ। ਨਵੇਂ ਪੰਜਾਬ ਹਕੂਮਤ ਲਾ ਰਹੀ ਜੀ ਹੈ, ਜੀ। ਕੋਈ ਵੈਸੇ ਕਹਿੰਦੇ ਹੋ ਕਿ ਠੀਕ ਹੈ ਕੰਮ ਤੇ ਕਰ ਨਹੀਂ, ਰਹੇ ਉਹ ਕੰਮ ਤੇ ਕਰ ਰਹੇ ਨੇ, ਕੰਮ ਤੇ ਠੀਕ ਹੈ, ਲੇਕਿਨ ਇਹ ਜਿਹੜਾ ਆਵਾਮ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਹੈ ਇਸ ਕਿਸਮ ਦੀ। ਆਟਾ ਹੋਰ ਮਹਿੰਗਾ ਹੋ ਗਿਆ, ਚੀਨੀ ਮਹਿੰਗੀ ਹੋ ਗਈ ਹੈ, ਹਰ ਚੀਜ਼ ਮਹਿੰਗੀ ਤੋਂ ਮਹਿੰਗੀ ਤਰੀਨ ਹੋਈ ਜਾ ਰਹੀ ਹੈ। ਗਰੀਬ ਦੇ ਵੱਸ ਦੀ ਕੋਈ ਗਰੀਬ ਜਿਹੜਾ ਅਫੋਰਡ ਨਹੀਂ ਕਰ ਸਕਦਾ। ਬਸ ਇਹ ਰੋਡ ਵਗੈਰਾ ਦਾ ਜ਼ਿਆਦਾ ਕੰਮ ਕਰਦੇ ਨੇ, बाकी ये महंगाई पे कंट्रोल नहीं करते। पर रोड का ही कर रहे हैं, ये करवा दिया वो करवा दिया, आवाम का नहीं सोच रहे। आवाम का भी तो सोचे ना यार। ਤੁਸੀਂ ਕੀ ਚਾਹ ਰਹੇ ਹੋ? ਆਵਾਮ ਦਾ ਕੀ ਸੋਚਣਾ ਚਾਹੀਦਾ? आवाम का यही है कि जो महंगाई वगैरह कम करें। ठीक है, हम मजदूर हैं, इस उम्र में हमें पढ़ना चाहिए। ਅੱਛਾ, ਤੁਹਾਡੀ ਕੀ ਉਮਰ ਕੀ ਤੁਹਾਡੀ? मेरी 18 साल उम्र है। 18 ਸਾਲ ਉਮਰ ਹੈ ਤੇ ਕਰਦੇ ਕੀ ਹੋ? ਸਾਈਕਲਾਂ ਦਾ ਕੰਮ ਕਰ ਰਹੇ ਹਾਂ, ਮਜ਼ਦੂਰੀ ਕਰ ਰਹੇ ਹਾਂ। ਅੱਛਾ, ਇੱਥੇ ਨੀਲਾ ਗੁੰਬਦ ਨੀਲਾ ਗੁੰਬਦ ਬੱਚੇ ਹੁਣ ਸਾਨੂੰ ਬਹੁਤ ਵੱਡਾ ਮਸਲਾ ਬਣ ਗਿਆ। ਕਿਸ ਚੀਜ਼ ਦਾ ਮਸਲਾ ਬਣਿਆ? ਸਾਡੀਆਂ ਦੁਕਾਨਾਂ ਤੋੜਦੇ ਪਏ ਨੇ। ਅੱਛਾ, ਇਹ ਜ਼ਿਆਦਤੀ ਨਹੀਂ ਕਿਤੇ ਹੋਰ ਕੀ ਹੈ। ਇੱਕ ਦੁਕਾਨ ਤੇ 10 ਮੁੰਡੇ ਕੰਮ ਕਰਦੇ ਨੇ ਤੇ ਸਮਝੋ ਇੱਕ ਦੁਕਾਨ ਨਾਲ 10 ਘਰ ਚੱਲਦੇ ਪਏ ਨੇ। ਜੇ ਉਹ ਇੱਕ ਦੁਕਾਨ ਖਤਮ ਹੋਏਗੀ ਫਿਰ 10 ਘਰ ਕਿੱਥੇ ਚੱਲਣਗੇ? ਨਹੀਂ ਜੇ ਅਗਰ ਉਹ ਹੁਕੂਮਤ ਵਾਲੇ ਆ ਕੇ ਕਹਿਣਗੇ ਤੁਸੀਂ ਗੈਰ ਕਾਨੂੰਨੀ ਜਗ੍ਹਾ ਤੇ, ਸਰ ਗੈਰ ਕਾਨੂੰਨੀ ਨਹੀਂ, ਪ੍ਰਾਈਵੇਟ ਜਿੱਥੇ ਅਸੀਂ ਕੰਮ ਕਰਨੇ ਹੋ, ਯਾਨੀ ਕਿ ਹਕੂਮਤ ਦੀ ਨਹੀਂ ਕਿ ਪ੍ਰਾਈਵੇਟ ਹੈ। ਲੇਕਿਨ ਉਹ ਕਹਿ ਰਹੇ ਜੀ ਨਹੀਂ ਜੀ, ਉਹ ਨਵਾਜ਼ ਸ਼ਰੀਫ ਸਾਹਿਬ ਨੇ ਖਾਬ ਵੇਖਿਆ ਕਿ ਜੀ ਪਾਰਕ ਥਾ ਪਹਿਲੇ ਆ। ਅੱਛਾ, ਯਾਰ ਕੀ ਹੈ ਯਾਰ, ਲੋਕਾਂ ਦੇ ਰੋਜ਼ਗਾਰ ਹੈਗੇ ਨੇ ਜਿਹਨਾਂ ਤੁਸੀਂ ਤਬਾਹ ਕਰਦੇ ਪਏ ਹੋ। ਤੁਸੀਂ ਇਹ ਜਿਹੜਾ ਕੰਮ ਸ਼ਮ ਹੁੰਦੇ ਦੇਖ ਰਹੇ ਹੋ, ਤੁਸੀਂ ਜੀ। ਕੀ ਕਹਿੰਦੇ ਹੋ ਹੋਣਾ ਹੀ ਨਹੀਂ ਚਾਹੀਦਾ ਕੰਮ? ਸਰ ਵੇਖੋ, ਇਹ ਕੰਮ ਹੋ ਰਿਹਾ ਅੱਛਾ ਹੋ ਰਿਹਾ, ਲੇਕਿਨ ਦੁਕਾਨਾਂ ਦਾ ਤੇ ਨਾ ਕਰਨ। ਤੁਸੀਂ ਸਕੂਲ ਨਹੀਂ ਗਏ ਹੋ ਬਿਲਕੁਲ ਵੀ? ਮੈਂ ਦੁਕਾਨ ਦੀ ਮੈਟ੍ਰਿਕ ਕੀਤੀ ਹੈ। ਅੱਛਾ। ਮੈਂ 8ਵੀਂ ਇੱਥੇ ਪੜਿਆ, ਦੁਕਾਨ ਦੇ ਬਹਿ ਕੇ ਕਿਤਾਬਾਂ ਪੜ੍ਹੀਆਂ ਨੇ। ਅਲਹਮਦੁਲਿਲਾ ਮੇਰੀ ਮੈਟ੍ਰਿਕ ਬਿਲਕੁਲ ਕਲੀਅਰ ਹੈਗੀ ਹੈ। ਅੱਛਾ, ਦੁਕਾਨ ਦੀ। ਹਾਂ, ਅਗਰ ਇਹ ਮਹਿੰਗਾਈ ਨਾ ਹੁੰਦੀ, ਇੰਨੀ ਯਾਨੀ ਕਿ ਨਾ ਬਣਦੇ, ਤੇ ਅਸੀਂ ਫਿਰ ਪੜ੍ਹਦੇ, ਕਾਲਜ ਜਾਂਦੇ, ਯੂਨੀਵਰਸਿਟੀ ਜਾਂਦੇ। ਹੁਣ ਇਹ ਦੁਕਾਨਾਂ ਤੋੜਨਗੇ, ਜਿਹੜੇ ਬੇਰੋਜ਼ਗਾਰ ਹੋਣਗੇ ਉਹ ਕੀ ਕਰਦੇ ਨੇ ਫਿਰ? ਬੱਚੇ ਚੋਰੀ ਟਿਕਟੀਆਂ ਕਰਦੇ ਨੇ। ਨਹੀਂ ਤੇ ਤੁਸੀਂ ਹੁਣ ਅੱਗੇ ਵੀ ਜਾਰੀ ਰੱਖੋਗੇ ਕੋਈ ਪੜ੍ਹਾਈ ਸੋਚਿਆ? ਸਰ ਅਗਰ ਇਹ ਕੰਮ ਨਾ ਹੋਇਆ ਤਾਂ ਇਨਸ਼ਾਅੱਲਾ ਰੱਖਾਂਗੇ, ਅਗਰ ਇਹ ਹੋ ਗਿਆ ਤਾਂ ਫਿਰ ਤਾਂ ਸਾਡਾ ਮੁਸਤਕਬਲ ਮਤਲਬ ਖਰਾਬ। ਤੁਹਾਡਾ ਰੋਜ਼ਗਾਰ ਚੱਲਦਾ ਰਿਹਾ ਤੇ ਤੁਸੀਂ ਨਾਲ ਆਪ ਪੈਸੇ ਕਮਾ ਕੇ ਪੜੋਗੇ? ਬਿਲਕੁਲ ਸਰ। ਔਰ ਅਗਰ ਤੁਹਾਡਾ ਰੋਜ਼ਗਾਰ ਹੀ ਖਰਾਬ ਹੋ ਗਿਆ ਤੇ ਤੇ ਫਿਰ ਅਸੀਂ ਤੁਸੀਂ ਕਿਵੇਂ ਪੜਾਂਗੇ? ਬਿਲਕੁਲ ਇਹ ਗੱਲ ਜਾਇਜ਼ ਹੈ ਤੁਹਾਡੀ। ਕੋਈ ਪੈਗਾਮ ਦੇਣਾ ਚਾਹੁੰਦੇ ਹੋ ਕਿ ਤੁਸੀਂ? ਪੈਗਾਮ ਸਰ ਇਹੀ ਦੇਣਾ ਚਾਹੁੰਦੇ ਹਾਂ ਸੀਐਮ ਸਾਹਿਬ ਨੂੰ, ਮਰੀਮ ਨਵਾਜ਼ ਸਾਹਿਬ ਨੂੰ। ਮਾਸ਼ਾਅੱਲਾ ਹਰ ਕੰਮ ਅੱਛਾ ਕਰਦੇ ਪਏ ਨੇ। ਪੀਰਾ ਫੋਰਸ ਬਣਾਈ ਅੱਛੀ ਬਣਾਈ ਹੈ, ਹਰ ਚੀਜ਼ ਅੱਛੀ ਬਣੀ, ਲੇਕਿਨ ਆਵਾਮ ਵਾਸਤੇ ਥੋੜੀ ਰਹਿਮਦਿਲੀ ਕਰਨ ਨਾ, ਥੋੜੀ ਮਹਿੰਗਾਈ ਘੱਟ ਕਰਨ। ਹੁਣ ਆਟੇ ਦਾ ਥੋੜਾ ਫਿਰ ਮਹਿੰਗਾ ਹੋ ਗਿਆ। ਕੀ ਕਰਦੇ ਹੋ? ਗਾਰਮੈਂਟਸ ਦਾ ਕੰਮ ਹੈ। ਤੇ ਕੀ ਸੂਰਤ ਹਾਲ ਹੈ ਹੁਣ? ਸੂਰਤ ਹਾਲ ਜੀ ਪਾਕਿਸਤਾਨ ਦੀ ਬੜੀ ਟਾਈਟ ਹੈ। ਬਿਜ਼ਨਸ ਕੋਈ ਨਹੀਂ, ਦੁਕਾਨਾਂ ਤੇ ਤੁਸੀਂ ਦੇਖੋ ਕੋਈ ਰਸ਼ ਨਹੀਂ,
ਬਿਲਕੁਲ ਦੁਕਾਨਾਂ ਖਾਲੀ ਨੇ, ਪਤਾ ਨਹੀਂ ਸ਼ਾਪਿੰਗ ਵਾਲੇ ਲੋਕ ਕਿੱਥੇ ਚਲੇ ਗਏ। ਰੌਣਕਾਂ ਵਾਕਈ ਇੱਕ ਵਾਰੀ ਮਾਂਦ ਹੋ ਗਈਆਂ ਰੌਣਕਾਂ ਨੇ, ਦੇਖੋ ਘੱਟ ਜੀ, ਇਹ ਗਈਆਂ ਨੇ ਬਿਹਤਰ ਹੈ ਜਦੋਂ ਬਾਜ਼ਾਰਾਂ ਦੇ ਮਰੀਮ ਨਵਾਜ਼ ਸਾਹਿਬ ਆਏ ਨੇ, ਉਹਨਾਂ ਨੇ ਕੰਮ ਤੇ ਬਹੁਤ ਕੀਤੇ ਨੇ, ਅਸੀਂ ਕਹਿੰਦੇ ਆ ਉਹ ਸਟਰਗਲ ਬਹੁਤ ਕਰ ਰਹੇ ਨੇ, ਲੇਕਿਨ ਇਹ ਪੈਰਿਸ ਬਣ ਨਹੀਂ ਸਕਦਾ ਏਡੀ ਜਲਦੀ, ਜਿੱਡੀ ਜਲਦੀ ਉਹ ਬਣਾਉਣਾ ਚਾਹੁੰਦੇ ਨੇ। ਇਕੱਲੇ ਬਾਜ਼ਾਰ ਤੇ ਪੈਰਿਸ ਨਹੀਂ ਨਾ ਬਣਾਉਣਾ, ਵਜ਼ੀਰ ਆਜ਼ਮ ਸਦਰ ਵੀ ਤੇ ਪੈਰਿਸ ਵਾਲਾ ਹੋਣਾ ਚਾਹੀਦਾ। ਰੇੜੀਆਂ ਚੁੱਕਣ ਨਹੀਂ ਪੈਰਿਸ ਬਣਾਉਣਾ, ਉਹ ਫੋਰਸ ਨੂੰ ਤਨਖਾਹਾਂ ਦਿੱਤੀਆਂ ਜਾਣੀਆਂ, ਰੇੜੀ ਫੇਰ 0-0 ਨਹੀਂ ਹੋਈ, ਰੇੜੀਆਂ ਫੇਰ ਉਸ ਤਰ੍ਹਾਂ ਹੀ ਨੇ। ਸੜਕ ਬਣਾ ਲੈਂਦੇ ਨੇ, ਬਾਅਦ ਚੋਂ ਯਾਦ ਆਉਂਦਾ ਜ਼ੀਰੋ ਹੀ ਪਾਉਣਾ, ਉਹ ਦੁਬਾਰਾ ਪੈਂਦੀ। ਸਭ ਤੋਂ ਅਹਿਮ ਜਿਹੜਾ ਕੰਮ ਹੈ ਮਹਿੰਗਾਈ ਹੈ। ਹੁਣ ਜਿਸ ਤਰ੍ਹਾਂ ਸਲਾਬ ਆਇਆ ਮੁਲਕ 'ਚ, ਬਹੁਤ ਸਾਰੀਆਂ ਫਸਲਾਂ ਰੁੜ ਗਈਆਂ ਨੇ, ਚਾਵਲ ਨੂੰ ਇੱਕਦਮ ਜਿਹੜਾ ਮਾਫੀਆ ਉਹਨੇ ਕਿਤੇ ਦਾ ਕਿਤੇ ਲੈ ਜਾਣਾ, ਉਹਨੂੰ ਨਹੀਂ ਪੈਰਿਸ ਬਣਾਉਣਾ। ਨਹੀਂ ਹਾਲੀ ਤੱਕ ਤਾਂ ਜਦੋਂ ਤੱਕ ਮੇਰੇ ਖਿਆਲ ਕਿਸਾਨਾਂ ਕੋਲ ਹੈ ਉਦੋਂ ਤੱਕ ਰੇਟ ਠੀਕ ਰਹੇਗਾ, ਜਦੋਂ ਮਾਪੇ ਕੋਲ ਕੀ ਜਾਏਗਾ ਕਰਨ? ਫਿਰ ਰੇਟ ਉਹਨਾਂ ਨੇ ਵੱਧ ਜਾਏਗਾ। ਵਿਚਾਰਿਆਂ ਨੇ ਹਰ ਸਪਰੇਅ ਵਾਲੇ ਦੇ ਪੈਸੇ ਦੇਣੇ, ਬੀ ਵਾਲੇ ਦੇ ਪੈਸੇ ਦੇਣੇ, ਬਿਲਕੁਲ। ਪੈਟਰੋਲ ਦੇ ਪੈਸੇ ਦੇਣੇ, ਉਹਨਾਂ ਤੇ ਵੇਚ ਦੇਣਾ। ਉਹਨਾਂ ਵਿਚਾਰੇ ਅਗਲੀ ਫਸਲ ਦੇ ਵੀ ਪੈਸੇ ਹਾਂਜੀ, ਬਚਾਣੇ ਨੇ। ਤੇ ਫਾਇਦਾ ਤੇ ਲੈਣਾ ਮਾਫੀਆ ਨੇ, ਜਿਹਦੇ ਕੋਲ ਪੈਸੇ ਨੇ ਉਹਨੇ ਸਾਂਭ ਲੈਣੇ ਨੇ। ਚਾਵਲ ਹੋ ਜਾਣਾ 500 ਰੁਪਏ। ਤੁਸੀਂ ਕੀ ਇਹ ਸਮਝਦੇ ਹੋ ਕਿ ਹੁਣ ਹਕੂਮਤ ਨੂੰ ਕਿਹੜੇ ਅਜੇ ਇਕਦਾਮਾਤ ਕਰਨੇ ਚਾਹੀਦੇ ਨੇ ਜਿਹਦੇ ਵਾਸਤੇ ਆਮ ਆਦਮੀ ਨੂੰ ਫਾਇਦਾ ਹੋਵੇ? ਹਕੂਮਤ ਦੇਖੋ ਜੀ, ਮੇਰੀ 40 ਸਾਲ ਉਮਰ ਹੋ ਗਈ, ਇਸ ਤਰ੍ਹਾਂ ਹੀ ਚੱਲ ਰਹੀ ਹੈ। ਲੇਕਿਨ ਇਹ ਹੈ ਕਿ ਮਹਿੰਗਾਈ ਤੇ ਤਾਲੀਮ ਦਾ ਨਿਜ਼ਾਮ ਠੀਕ ਹੋਣਾ ਚਾਹੀਦਾ, ਸਿਹਤ ਦਾ ਨਿਜ਼ਾਮ ਠੀਕ ਹੋਣਾ ਚਾਹੀਦਾ, ਤੇ ਸਾਰਾ ਕੁਝ ਬਿਹਤਰ ਹੋ ਜਾਏਗਾ। ਆਪ ਹੀ ਫਰਾਂਸ ਬਣ ਜਾਏਗਾ, ਆਪ ਹੀ ਯੂਰਪ ਬਣ ਜਾਏਗਾ, ਆਪ ਹੀ ਜਾਪਾਨ। ਵੈਸੇ ਹਕੂਮਤ ਇਹ ਦਾਅਵਾ ਕਰ ਰਹੀ ਹੈ ਕਿ ਜਿੰਨਾ ਅਸੀਂ ਔਖਾ ਟਾਈਮ ਲੰਘਾਉਣਾ ਸੀ ਲੰਘਾ ਬੈਠੇ ਹਾਂ, ਕੋਈ 1-1.5 ਸਾਲ ਤੱਕ ਸ਼ਾਇਦ ਕੋਈ ਬਿਹਤਰੀ ਆ ਹੀ ਜਾਏ। ਅੱਲਾ ਕਰੇ ਜੀ, ਤੁਹਾਡੇ ਨਾਲ ਹੀ ਆ ਜੀ, ਇੱਕੋ ਜਿਹੇ ਹੀ ਆ ਨਾ ਸਾਰੇ। ਉਹ ਭਾਈ ਵੀ ਪਰੇਸ਼ਾਨ, ਮੈਂ ਵੀ ਪਰੇਸ਼ਾਨ, ਸਮਝਦੇ ਹੋ? ਇਹ ਹਾਲਾਤ ਚੱਲ ਰਹੇ ਨੇ, ਇਹ ਮੁਲਕ ਵਿਚਾਰੇ, ਇਹਦੇ ਲਈ ਦੁਆ ਕਰਨੀ ਚਾਹੀਦੀ ਹੈ ਸਭ ਨੂੰ। 24 ਕਰੋੜ ਹੋ ਸਕਦਾ ਸਾਡੀਆਂ ਕੋਈ 2 ਕਰੋੜ ਦੀਆਂ ਲੱਗ ਜਾਣ। ਅਸੀਂ ਦੁਆ ਕਰਨੇ ਆ ਤੇ ਇਹ ਕੋਈ ਦਵਾ ਕਰਨ। ਇਹ ਪਤਾ ਨਹੀਂ ਕੀ ਕਰਨ ਜੀ, ਇਹ ਫਿਰਦੇ ਤੁਰਦੇ ਰਹਿਣ ਜ਼ਿਆਦਾ ਤੇ ਆਪਣੇ ਤੇ ਮੌਜਾਂ ਕਰਨ। ਇਹ ਕੀ ਲਾਇਆ ਹੋਇਆ ਜੇ ਤੁਸੀਂ? ਪਾਪੜ ਤੇ ਬੋਲਾਂ ਹੈਗੀਆਂ ਨੇ ਬਸ। ਆ ਰਹੇ ਨੇ ਕੋਈ ਗਾਹਕ ਸ਼ਾਹ ਖਰੀਦਾਰੀ ਹੋ ਰਹੀ ਹੈ? ਸ਼ੁਕਰ ਅਲਹਮਦੁਲਿਲਾ, ਅੱਲਾ ਰੋਜ਼ੀ ਦੇਣ ਵਾਲਾ। ਅੱਛਾ, ਅੱਲਾਹ ਪਾਕ ਰੋਜ਼ੀ ਦੇ ਰਿਹਾ ਜੀ। ਆਮੀਨ ਆਮੀਨ। ਤੇ ਕੀ ਵੇਖਦੇ ਹੋ ਮਹਿੰਗਾਈ ਦੇ ਕੀ ਮਾਮਲਾਤ ਨੇ? ਮਹਿੰਗਾਈ ਕੋਈ ਤੇ- ਸੋਚਿਆ ਸਮਝ ਆਦੀ ਕਿ ਨਹੀਂ ਐਵੇਂ ਹੀ ਰਹਿਣੇ ਨੇ ਬਸ ਮਾਮਲਾ? ਅੱਲਾ ਵਕਤ ਲੰਘਾ ਰਿਹਾ, ਬਾਕੀ ਮਹਿੰਗਾਈ ਦਾ ਤੇ ਕੋਈ ਹਿਸਾਬ ਨਹੀਂ ਹੈਗਾ। ਅੱਛਾ, ਹਾਂਜੀ, ਤਾਂ ਹਕੂਮਤ ਵੈਸੇ ਕੋਈ ਕੰਮ ਸ਼ਮ ਕਰਦੀ ਨਜ਼ਰ ਆ ਰਹੀ ਤੁਹਾਨੂੰ? ਹੁਕੂਮਤ ਆਹੀ ਸੜਕਾਂ ਬਣਾ ਰਹੀ ਹੈ, ਪੁਲ ਬਣਾ ਰਹੀ ਹੈ, ਗੱਡੀਆਂ ਚਲਾ ਰਹੀ ਹੈ ਗਰੀਬਾਂ ਵਾਸਤੇ। ਉਹ ਕੰਮ ਠੀਕ ਯਾਨੀ ਕਿ ਉਹ ਕਰ ਰਹੇ ਤੇ ਇੱਕ ਸਹੂਲਤ ਦੇ ਰਹੀ ਹੈ, ਲੇਕਿਨ ਬਿੱਲ ਬਹੁਤ ਆ ਰਹੇ ਨੇ ਸਾਡੇ। ਅੱਛਾ, ਹਾਂਜੀ, ਤੁਹਾਡਾ ਕਿੰਨਾ ਬਿੱਲ ਆਇਆ? ਕਿਰਾਇਆ 10,000 ਸੀ ਤੇ ਬਿੱਲ ਸਾਡਾ ਆਇਆ 25,000। ਕਰਜ਼ਾ ਕਢਾ ਕੇ ਉਹ ਬਿੱਲ ਜਮ੍ਹਾਂ ਕਰਾਇਆ। ਕਰਜ਼ੇ 'ਚ ਵੀ 20,000 ਉੱਤੇ ਦੇਣਾ ਹੈ, ਉਹ ਕਿਸ਼ਤਾਂ ਦੇ ਅੱਛਾ, ਤਾਂ ਕਰਜ਼ੇ ਤੇ ਵੀ ਤੁਹਾਨੂੰ ਵੀ ਉੱਤੇ ਪਏਗਾ? ਵੀ ਉੱਤੇ ਪੈ ਗਏ। ਨਹੀਂ, ਘਰ ਕੋਈ ਏਸੀ ਵਗੈਰਾ ਚੱਲਦਾ ਤੁਹਾਡੇ? ਨਹੀਂ, 2 ਪੱਖੇ ਹੀ ਨੇ ਬਸ 2 ਪੱਖੇ ਹੀ ਨੇ ਨਾ ਸਿਰਫ। ਵਾਸ਼ਿੰਗ ਮਸ਼ੀਨ, ਨਾ ਫ੍ਰਿਜ, ਨਾ ਟੀਵੀ, ਨਾ ਇਸਤਰੀ, ਕੋਈ ਬਿਜਲੀ ਦੀ ਆਈਟਮ ਨਹੀਂ ਪੱਖਿਆਂ ਤੋਂ ਇਲਾਵਾ। ਜਾਂ ਬੱਲਬ ਹੈਗੇ ਨੇ 3, 1700, 1800, 1500, 1600। ਹੁਣ ਇਕੱਠੇ ਹੀ ਤੁਸੀਂ 15,000 ਤੋਂ 25,000 ਕਰਤਾ। ਇਹ ਤੁਸੀਂ ਦੇਖਿਆ ਇਸ ਗਰੀਬ ਆਦਮੀ ਦਾ ਬਿੱਲ ਕਿੰਨਾ ਆਇਆ ਹੈ? ਕਿ ਇੱਕ ਬੰਦੇ ਦੇ ਘਰ 'ਚ ਨਾ ਏਸੀ ਹੈ, ਨਾ ਫ੍ਰਿਜ ਹੈ, ਔਰ ਸਿਰਫ 2 ਪੱਖਿਆਂ ਤੇ ਬਲਬ ਤੇ ਉਹ ਬੰਦਾ 2 ਮਹੀਨਿਆਂ ਦਾ 25,000 ਰੁਪਇਆ ਪੇ ਕਰ ਰਿਹਾ। ਹਕੂਮਤ ਨੂੰ ਚਾਹੀਦਾ ਕਿ ਐਸੇ ਸਫੇਦ ਪੋਸ਼ੀ ਲੋਕ ਨੇ ਜਿਹੜੇ ਵਿਚਾਰੇ ਆਦੇ ਛੋਟੇ ਕਾਰੋਬਾਰ ਕਰਕੇ ਪੈਸੇ ਕਮਾ ਕੇ ਘਰ ਲੈ ਕੇ ਜਾ ਰਹੇ ਨੇ। ਤੇ ਮੇਰੀ ਤਾਂ ਅਪੀਲ ਹੀ ਹੈ ਲੋਕਾਂ ਕੋਲ ਕਿ ਇਹ ਜੇ ਲੋਕਾਂ ਵਾਸਤੇ ਵਾਪਡਾ ਵਾਲੇ ਖੁਸੂਸਨ ਅਫਸਰਾਨ ਕੋਈ ਥੋੜੇ ਜਿਹਾ ਨਜ਼ਰਸਾਨੀ ਕਰਨ ਇਸ ਮਾਮਲੇ ਤੇ ਕਿ ਬਿੱਲ ਕਿਸੇ ਨੂੰ ਤਾਂ ਛੱਡਣਾ ਚਾਹੀਦਾ ਨਾ, ਜਿਹੜੇ ਵਿਚਾਰੇ ਨੇ ਯੂਨਿਟ ਹੀ ਨਹੀਂ ਅਗਰ ਚਲਾਏ। ਚਲੋ ਬਾਕੀ ਅੱਗੇ ਦੇਖਦੇ ਹਾਂ ਲੋਕਾਂ ਕੋਲ ਹੋਰ ਉਹਨਾਂ ਦੇ ਕੀ ਮਸਾਇਲ ਨੇ। ਅੱਛਾ, ਅੱਜ ਬਾਜ਼ਾਰ ਖੈਰ ਨਾਲ ਆਏ ਹੋ? ਬਾਜ਼ਾਰ ਕਲਾਇੰਟਸ ਨੂੰ ਮਿਲਣ ਆਇਆ ਸੀ। ਕਲਾਇੰਟਸ ਕਹਿੰਦੇ ਨੇ ਜੀ ਗਾਹਕ ਕੋਈ ਨਹੀਂ, ਗਾਹਕ ਨੂੰ ਪੁੱਛਿਓ ਕਹਿੰਦੇ ਪੈਸੇ ਕੋਈ ਨਹੀਂ। ਅੱਛਾ ਤੇ ਇਸ ਤਰ੍ਹਾਂ ਹੀ ਨਿਜ਼ਾਮ ਚੱਲ ਰਿਹਾ ਸਰ ਜੀ, ਬਹੁਤ ਮੁਸ਼ਕਲ ਹੋ ਗਿਆ ਜੀ ਜੀਣਾ। ਅੱਛਾ, महंगाई बढ़ रही है। वो कहते हैं कि जंगल का खूंखार दरिंदा नहीं मरा, मरते रहे किसान वडेरा नहीं मरा, महंगाई का इन्हें हो एहसास किस तरह, कुत्ता किसी वज़ीर का भूखा नहीं मरा। तो ये जो हमारा मुल्क लूटने वाले हैं उनको तो महंगाई का एहसास नहीं है। उनके पास हमारी लूटी हुई दौलत इतनी मौजूद है, अंदरूनी मुल्क भी बैरून मुल्क भी, कि उन्हें कोई मसला नहीं है। लेकिन जो हमारे जैसे निचली सतह के लोग हैं उनके लिए जीना मुश्किल हो गया है। तो मैं अभी कोई ऐसी बात करना नहीं चाहता हूँ जो सुनने वालों को बुरा महसूस हो, लेकिन ज़िंदगी जीर्ण करने वाले लोग को अच्छे लोग नहीं हैं। और हम इनके इस रवैये की, इस सोच की, इस फिक्र की और इस निज़ाम हुकूमत की भरपूर मजम्मत करते हैं। ਤੁਹਾਨੂੰ ਆਉਣ ਵਾਲੇ वक्त 'ਚ ਕੋਈ बेहतरी नज़र आ रही भी जिस तरह लगी हुई है हुकूमत ਕੰਮ ਸ਼ਮ ਤੱਕ ਕਰਵਾ ਰਹੇ ਨੇ? सर जी कोई काम भी मुकम्मल नहीं है, सारे काम अधूरे ने। सड़क तोड़ दित्तियां गई ने, बनिया नहीं अजे। इस तरह बाकी निज़ाम ने
ਆਫਰਾਂ ਔਰ ਬਹੁਤ ਸਾਰੀਆਂ ਚੀਜ਼ਾਂ ਜੀ ਅਸੀਂ ਫਲਾਂ ਚੀਜ਼ ਦੇ ਰਹੇ ਹਾਂ, ਫਲਾਂ ਚੀਜ਼ ਦੇ ਰਹੇ ਹਾਂ, ਬਹੁਤ ਆਫਰਾਂ ਦਿੱਤੀਆਂ ਨੇ, ਲੇਕਿਨ ਅਮਲੀ ਤੌਰ ਤੇ ਕੋਈ ਇੱਕ ਗੱਲ ਵੀ ਪੂਰੀ ਨਹੀਂ ਹੋ ਰਹੀ। ਤੇ ਇਸ ਵਾਸਤੇ ਅਸੀਂ ਨਹੀਂ ਸਮਝਦੇ ਕਿ ਸਿਰਫ ਠੀਕ ਠਾਕ ਬਣਾਉਣ ਨਾਲ ਨਿਜ਼ਾਮ ਬਣ ਜਾਂਦੇ ਨੇ। ਨਿਜ਼ਾਮ ਵਾਸਤੇ ਬੜੀ ਜਦੋਜਹਿਦ ਕਰਨੀ ਪੈਂਦੀ ਹੈ ਔਰ ਆਵਾਮ ਲੀਡਰਾਂ ਨੂੰ ਆਵਾਮ ਦੀ ਸ਼ਕਲ 'ਚ ਆਵਾਮ ਸਾਹਮਣੇ ਆਉਣਾ ਪੈਂਦਾ। ਇੱਥੇ ਪ੍ਰਿੰਸੈਸ ਦੀ ਸ਼ਕਲ 'ਚ ਬਾਜਿਸ਼ ਕੀ ਤੁਹਾਨੂੰ ਤਾਂ ਆ ਕੇ ਨਹੀਂ ਉਠਾਉਣ ਦੀ ਕੋਸ਼ਿਸ਼ ਕੀਤੀ ਨੇ ਨਹੀਂ ਬਹੁਤ ਸੀ, ਮੈਂ ਤੁਹਾਨੂੰ ਦੱਸਿਆ ਇੱਥੇ ਬੈਠੇ ਹੋਏ ਸੀ ਅੱਛਾ ਤੇ ਇੱਥੇ ਆ ਗਏ ਆ। ਅੱਛਾ ਉਹ ਤਾਂ ਤੁਸੀਂ ਹਦੂਦ ਵਿੱਚ ਹੋ ਯਾਨੀ ਇਹ ਮਾਲਕਾਂ ਦੀ ਮਿਹਰਬਾਨੀ ਹੈ, ਵਿਚਾਰਿਆਂ ਨੂੰ ਕਹਦੇ ਬੈਠ ਜਾਓ ਇੱਥੇ। ਅਸੀਂ ਅਸਮਾਨ ਤੋਂ ਜ਼ਮੀਨ ਤੇ ਥੱਲੇ ਆਏ ਹਾਂ, ਪਹਿਲੇ ਦੁਕਾਨ ਨਹੀਂ ਸੀ। 60 ਸਾਲ ਹੋ ਗਿਆ ਸੀਟ ਹੁੰਦੇ ਹੀ आए हैं। नहीं समझते हो कि हुकूमत जिस तरह काम कर रही है डेवलपमेंट दे भी लोगों देखो की- जी उसमें देख दो बातें करेंगे हम। वो 10 लाख आदमी को फायदा दे रही है तो 2 करोड़ को नुकसान दे रही है। दोनों तरफ देखना पड़ता है। 3 करोड़ 10 लाख आदमी बेरोजगार हुआ है, उसका कौन जिम्मेदार है? तो ये समझो कोई भी हुकूमत हो, कोई भी कोई भी हुक्मरान हो, हो, यार कोई मैंने भी पार्टी हो, जालक का भी दौर देखा है हमने, अयूब खां का भी थोड़ा बहुत दौर देखा है, लेकिन मैंने ईमानदारी से बात करता हूँ। ये मेरे पास शायद कुरान पढ़ा, जालक के दौर में बेहतरीन ज़िंदगी गुजरी है हमारी। जब भी जमहूरियत आई है मुल्क का बेड़ा गर्क हुआ है। इनकी काबिलियत नहीं है जमहूरियत वालों की। कोई क्रिकेट खेल के आके दो मैं छिक्का मारिया देखो 6 बंदे मार दिते, वो कहता मैं देखो जी मैं उन्होंने उड़ा दिता। ये कोई जमहूरियत है? ये लीडर हैं और आप ये पचा सकते हैं खुदारा इस निज़ाम को ख़त्म करके सरदारी निज़ाम ले आओ, उसमें सिर्फ इतना बचत हो जाएगी, इतनी बचत हो जाएगी, आपके कर्जे भी उतर जाएंगे। ये सारी असम्बलियों में बैठे डबल कमाइयाँ कर रहे हैं, इनकी फैक्ट्रियाँ हैं, इनके पता नहीं क्या क्या प्लाजे हैं, ये सब कुछ कर रहे, फिर भी कहते हैं हमारी तनख्वाह बढ़ा दो, मगर यहाँ सच बोलना जुर्म है। क्या करें अब? मैं 2-4 चीज़ें और बोल दूंगा, सुबह मुझे भी उठा के ले जाएंगे। अरबों रुपया खर्च हो रहा है रोजाना, किहड़ा निज़ाम बना के किहड़े साडे लोगों वास्ते की कानून बनाया? कोई खुदारा तुसी दस दिओ भी जो भी कर रहे हो आम बंदे का कोई फायदा कुछ नहीं है। फिर उस बात वो साडे मारे तो वो चंगा है क्या नहीं निज़ाम? तो एक बंदा खा रहा खान दो, ऐसे तो 1400 खा रहे हैं। तो अल्लाह करे कि साडे मुल्क नूं बचा के रखे। सुनाओ काम शम ठीक चल रहा है? ਕੰਮ ਯਾਰ ਜੋ ਲਜਾਈ ਜਿੰਨੇ ਖਰਚੇ ਗਏ ਨੇ ਉਹਨਾਂ ਪੈਸੇ ਨਹੀਂ ਮਿਲਦੇ। अच्छा भी तो जिन्नी कमाई करके जाते उस तो बहुत खर्चे ने। ਦੁਗਣਾ ਹੁੰਦਾ। अच्छा बिल कितना आया जी इस बारी? ਬਿੱਲ ਆਇਆ 3500। 3500 बिल आया तो की चलता है घर? ਇੱਕ ਪੱਖਾ ਇੱਕ ਟੀਵੀ। किन्ने लोग अफराद हो? 2 ਬੇਟੇ ਨੇ, 2 ਬੇਟੀਆਂ ਤੇ ਇੱਕ ਘਰ ਆ। अच्छा 1-2 पखे ही चलते ने तो इन्ना बिल आ गया? बाकी कुछ नहीं था। ਹੁਣ मैं आ गया बंद करके आए वो भी? महंगाई ने तो बड़ा बुरा हाल। वेर हुकूमत वैसे लगी तो ही है, CM भी काम करा रही है, कोई लाच बेहतरी नहीं नजर आती ਤੁਹਾਨੂੰ? कुछ नहीं कर बिल्कुल नहीं कर। अच्छा कुछ भी नहीं कर रहे ਤੁਸੀਂ ਕਹਿੰਦੇ? ਕੋਈ ਡਿਵੈਲਪਮੈਂਟ ਦੇ ਕੰਮ ਤਾਂ ਵੈਸੇ ਕਰਵਾ ਰਹੇ ਨੇ। मैं ਇਹਨਾਂ ਨੂੰ ਛੱਡੋ, ਇਹਨਾਂ ਦਾ ਕੀ ਵੀ ਤੁਹਾਡੇ ਵਾਸਤੇ ਆਮ ਬੰਦੇ ਵਾਸਤੇ ਕੀ ਕਰ ਰਹੇ? ਗਰੀਬ ਆਦਮੀ ਨੂੰ ਰਿਲੀਫ ਮਿਲੇ ਨਾ। ਬਿਲਕੁਲ ਮਿਹਨਤ ਕਰਨ ਵਾਲੇ ਬੰਦੇ ਨੂੰ ਰੇੜੀਆਂ ਚੁੱਕ ਕੇ ਲੈ ਜਾਂਦੇ ਨੇ, ਉਹ ਵੀ ਤੋੜ ਕੇ ਰੱਖ ਲੈਂਦੇ ਦੇ ਹੀ ਨਹੀਂ। ਅੱਛਾ ਤੁਹਾਡੀ ਵੀ ਚੁੱਕ ਕੇ ਲੈ ਹਾਂ। ਗਏ, ਵਾਪਸ ਨਹੀਂ ਕੀਤੀ? ਨਹੀਂ ਕਿ ਇਹ ਜ਼ੁਲਮ ਨਹੀਂ ਸੀ ਹੋਰ ਕੀ। ਕਿਉਂਕਿ ਅਪੀਲ ਕਰਨਾ ਚਾਹੁੰਦੇ ਹੋ CM ਸਾਹਿਬਾਂ ਨੂੰ ਕਿ ਕੋਈ ਸਾਡੇ ਗਰੀਬਾਂ ਵਾਸਤੇ ਵੀ ਹਾਂ ਕੁਝ ਕੋਈ ਕਰੋ? ਸਾਡੇ ਗਰੀਬਾਂ ਦੇ ਵਾਸਤੇ ਬੈਠੇ ਕੋਈ ਮਿਹਰਬਾਨੀ ਕਰਨ, ਕਿਉਂ ਅਸੀਂ ਤੇ ਉਹਨਾਂ ਦੇ ਜੋੜਦੇ ਨਹੀਂ ਗੇ, ਮਾੜੇ ਬੰਦੇ ਨੇ। ਕੋਈ ਬਿਆਨ ਵੀ ਦੇ ਦਿਆਂਗੇ ਅਸੀਂ ਫੜੇ ਜਾਵਾਂਗੇ। ਨਹੀਂ ਤੁਸੀਂ ਕਹੋ ਤੁਸੀਂ ਸਾਡੇ ਹੁਕਮਰਾਨ ਜੇ ਸਾਡੀ ਤੇ ਅਸੀਂ ਸੁਣੋ। ਵੋਟ ਦਿੱਤਾ, ਹਾਂ ਹੁਕਮਰਾਨ ਹੈਗੇ ਤੇ ਸਾਡਾ ਖਿਆਲ ਤੁਸੀਂ ਨੂਨ ਲੀਗ ਨੂੰ ਹੀ ਵੋਟ ਦਿੱਤਾ? ਹਾਂਜੀ ਤੇ ਤੁਸੀਂ ਤਾਂ ਫਿਰ ਸਪੈਸ਼ਲ ਰਿਕੁਐਸਟ ਕਰੋ ਨਾ ਕਿ ਤੂੰ ਕੰਮ ਕਰਨ, ਹੁਣ ਬਿੱਲ ਘਟਾਵਣ। ਹੁਣ ਸੋਚਾਂਗੇ ਨਾ। ਅੱਛਾ ਅੱਗੋਂ ਸੋਚੋਗੇ ਕਿ ਵੋਟ ਦੇਣਾ ਹੈ ਕਿ ਨਹੀਂ ਸੋਚਾਂਗੇ ਦੇਣਾ? ਨਾ ਕਿ ਕਿਹਨੂੰ ਵੋਟ ਦੇਣੀ। ਜਦੋਂ ਵੋਟ ਦੇ ਕੇ ਇਹਨਾਂ ਨੂੰ ਸਾਨੂੰ ਸਿਲਾ ਹੀ ਨਹੀਂ ਮਿਲਿਆ ਤੇ ਅੱਗੇ ਸਾਨੂੰ ਕੀ ਮਿਲੇ? ਨਾਜ਼ਰੀਨ ਦਾ ਤੁਸੀਂ ਦੇਖ ਰਹੇ ਹੋ ਨੂਨ ਲੀਗ ਦੇ ਵੋਟਰ ਨੇ, ਇਹਨਾਂ ਨੇ ਪਿਛਲੀ ਦਫਾ ਨੂਨ ਲੀਗ ਨੂੰ ਵੋਟ ਦਿੱਤਾ ਸੀ ਔਰ ਇਹ ਕਹਿ ਰਹੇ ਨੇ ਕਿ ਮਹਿੰਗਾਈ ਦੇ ਹਾਲਾਤ ਅਗਰ ਇਸੇ ਤਰ੍ਹਾਂ ਹੀ ਰਹੇ ਤੇ ਅਗਲੀ ਵਾਰੀ ਇਹ ਵੀ ਸੋਚਣ ਤੇ ਮਜਬੂਰ ਹੋ ਜਾਣਗੇ ਕਿ ਵੋਟ ਕਿਹਨੂੰ ਦੇਣਾ। ਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਹੋਵਾਂ।